ਇਸਲਾਮਾਬਾਦ ਹਾਈ ਕੋਰਟ ਦੇ ਜੱਜ ਜਸਟਿਸ ਤਾਰਕ ਜਹਾਂਗੀਰੀ ਹੋਣਾ ਦੀ ਡਿਗਰੀ ਦੇ ਜਾਲੀ ਹੋਣ ਦੇ ਮਾਮਲੇ ਦੇ ਉੱਤੇ ਚੀਫ ਜਸਟਿਸ ਇਸਲਾਮਾਬਾਦ ਹਾਈ ਕੋਰਟ ਜਸਟਿਸ ਡੋਗਰ ਹੋਣਾ ਨੇ ਉਹਨਾਂ ਨੂੰ ਕੰਮਕਾਰ ਤੋਂ ਰੋਕ ਦਿੱਤਾ ਸੀਗਾ, ਜਿਹਦੇ ਤੋਂ ਬਾਅਦ ਉਹਨਾਂ ਦੇ ਖਿਲਾਫ ਕਾਰਵਾਈ ਕਰਦਿਆਂ ਹੋਇਆਂ ਹੁਣ ਉਹਨਾਂ ਨੂੰ ਅਦਾਲਤ ਤੇ ਤਲਬ ਕੀਤਾ ਗਿਆ ਸੀਗਾ। ਕੱਲ ਉਹ ਅਦਾਲਤ ਦੇ ਰੂਬਰੂ ਪੇਸ਼ ਹੋਏ, ਜਿੱਥੇ ਉਹਨਾਂ ਨੇ ਚੀਫ ਜਸਟਿਸ ਇਸਲਾਮਾਬਾਦ ਹਾਈ ਕੋਰਟ ਜਸਟਿਸ ਡੋਗਰ ਹੋਣਾ ਦੇ ਇਸ ਬੈਂਚ ਦੇ ਉੱਤੇ ਭਰੋਸਾ ਕਰਨ ਤੋਂ ਇਨਕਾਰ ਕਰਦਿਆਂ ਆਖਿਆ ਹੈ ਕਿ ਚੀਫ ਜਸਟਿਸ ਇਸਲਾਮਾਬਾਦ ਹਾਈ ਕੋਰਟ ਇਸ ਬੈਂਚ ਤੋਂ ਵੱਖਰਿਆ ਹੋਣ, ਕਿਉਂਕਿ ਉਹ ਮੇਰੇ ਨਾਲ ਕਿਰੜ ਰੱਖਦੇ ਨੇ ਔਰ ਜਾਣ ਬੁੱਝ ਕੇ ਮੈਨੂੰ ਮੇਰੀ ਨੌਕਰੀ ਤੋਂ ਹਟਾਇਆ ਗਿਆ। ਇਦਾਂ ਦੇ ਕਿਸੇ ਚਪੜਾਸੀ ਨੂੰ ਵੀ ਕੰਮ ਤੋਂ ਨਹੀਂ ਰੋਕਿਆ ਜਾਂਦਾ, ਜਿੱਦਾਂ ਮੈਨੂੰ ਇਸ ਅਦਾਲਤ ਦੇ ਇੱਕ ਸੀਨੀਅਰ ਜੱਜ ਨੂੰ ਰੋਕਿਆ ਗਿਆ। ਨਾਲ ਹੀ ਜਸਟਿਸ ਤਾਰਕ ਜਹਾਂਗੀਰੀ ਹੋਣਾ ਨੇ ਆਖਿਆ ਹੈ ਕਿ ਮੈਂ ਕੁਰਾਨ ਦੇ ਉੱਤੇ ਹੱਥ ਰੱਖ ਕੇ ਇਹ ਕਹਿਣਾ ਹਾਂ ਕਿ ਮੇਰੀ ਡਿਗਰੀ ਬਿਲਕੁਲ ਅਸਲੀ ਹੈ ਔਰ ਬਿਲਕੁਲ ਜਾਇਜ਼ ਹੈ। ਸਿਰਫ ਮੈਨੂੰ ਮੇਰੇ ਮਰਤਬੇ ਤੋਂ ਹਟਾਉਣ ਵਾਸਤੇ ਇਹ ਸਾਰਾ ਢੋਂਗ ਆ ਜਿਹੜਾ ਇਹ ਰਚਾਇਆ ਜਾ ਰਿਹਾ ਹੈ। ਯਾਦ ਰਵੇ ਕਿ ਜਸਟਿਸ ਤਾਰਕ ਜਹਾਂਗੀਰੀ ਹੋਣਾ ਨੂੰ ਇਸਲਾਮਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਆਪਣੇ ਮੁਖਾਲਫ ਜੱਜਾਂ ਦੇ ਧੜੇ ਦੇ ਵਿੱਚ ਸ਼ੁਮਾਰ ਕਰਦੇ ਨੇ ਔਰ ਸਰਕਾਰ ਵੀ ਉਹਨਾਂ ਨੂੰ ਕੁਝ ਪਸੰਦ ਨਹੀਂ ਕਰਦੀ। ਇਸ ਤੋਂ ਬਾਅਦ ਇਹ ਹੁਣ ਜਿਹੜੇ ਮਾਮਲੇ ਤੁਰ ਪਏ ਨੇ, ਜਿਹੜੇ ਕਿ ਪਹਿਲਾਂ ਪਾਰਲੀਮੈਂਟ ਤੱਕ ਸਨ, ਉਹਦੇ ਤਹਿਤ ਹੁਣ ਜੱਜਾਂ ਨੂੰ ਵੀ ਮਰਤਬਿਆਂ ਤੋਂ ਹਟਾਇਆ ਜਾ ਸਕੇਗਾ। ਹਜੇ ਤੱਕ ਤੇ ਇਹ ਕੇਸ ਜਸਟਿਸ ਤਾਰਕ ਜਹਾਂਗੀਰੀ ਦੇ ਆਲੇ ਦੁਆਲੇ ਘੁੰਮਦਾ ਹੈ, ਪਰ ਜਸਟਿਸ ਤਾਰਕ ਜਹਾਂਗੀਰੀ ਦੇ ਖਿਲਾਫ ਇਹ ਕਾਰਵਾਈ ਕਰਕੇ ਦੱਸਿਆ ਜਾ ਰਿਹਾ ਹੈ ਕਿ ਜਿੰਨੇ ਸਰਕਾਰ ਮੁਖਾਲਫ ਜਾਂ ਆਲਾ ਜੱਜਾਂ ਦੇ ਮਤਹਿਤ ਕੰਮ ਕਰਦੇ ਮੁਖਾਲਫ ਜੱਜ ਨੇ, ਉਹ ਵੀ ਤਿਆਰ ਰਹਿਣ।